दर्शकों ब्रेक तो बाद ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੀ ਪਹਿਲੀ ਈਮੇਲ ਆਈ ਹੈ ਪੈਨ ਕੁਲਰਾਜ ਕੌਰ ਜੀ ਦੀ। ਹਾਂ ਮੈਂ ਤੁਸੀਂ ਜਦੋਂ ਤੱਕ ਈਮੇਲ ਪੜ੍ਹਦੇ ਹੋ ਇੱਕ ਅਸੀਂ ਕੱਲ ਇਸ ਆਪਣੇ ਟੀਵੀ 84 ਦੇ ਸਟੂਡੀਓ 'ਚ ਪੈਨਲ ਡਿਸਕਸ਼ਨ ਕੀਤੀ ਜਿਹਦੇ 'ਚ ਗੁਰਪਤਵੰਤ ਸਿੰਘ ਪੰਨੂ, ਅਵਤਾਰ ਸਿੰਘ ਪੰਨੂ, ਸਿੱਖਸ ਫॉर ਜਸਟਿਸ ਦੇ ਮੈਂ ਵੀ ਉਹਦੇ 'ਚ ਸ਼ਿਰਕਤ ਕੀਤੀ ਜੀ ਕਿਉਂਕਿ ਕੱਲ ਇੱਕ ਰੈਲੀ ਯੂਨਾਈਟਿਡ ਨੇਸ਼ਨਸ ਦੇ ਬਾਹਰ 11 ਵਜੇ ਤੋਂ 2 ਵਜੇ ਤੱਕ ਹੋ ਰਹੀ ਹੈ। ਸੋ ਇਹ ਉਹਦੇ ਨਾਲ ਸੰਬੰਧਿਤ ਹੈ ਔਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਵੀ ਸਮਰਪਿਤ ਹੈ ਜੀ। ਸੋ ਉਹ ਸਪੈਸ਼ਲ ਫੀਚਰ ਪ੍ਰੋਗਰਾਮ ਜਿਹੜਾ 1 ਘੰਟੇ ਦਾ ਅੱਜ ਜਿਉਂ ਹੀ ਇਹ ਪ੍ਰੋਗਰਾਮ ਖਤਮ ਹੋਏਗਾ 9 ਵਜੇ ਸ਼ਾਮ 9 ਤੋਂ 10 ਵਜੇ ਉਹ ਇੱਕ ਸਪੈਸ਼ਲ ਜਿਹੜੀ ਪੈਨਲ ਡਿਸਕਸ਼ਨ ਜਿਹਦੇ 'ਚ ਨਵੰਬਰ 84 ਦੀ ਨਸਲਕੁਸ਼ੀ ਉਹ ਸਾਰੇ ਦਾ ਪਿਛੋਕੜ ਅੱਜ ਚੈਲੰਜਸ ਕੀ ਨੇ ਇਹ ਸਾਰੇ ਦੇ ਉੱਤੇ ਡੀਟੇਲ 'ਚ ਗੱਲ ਕੀਤੀ ਹੋਈ ਹੈ। ਸੋ ਮੈਂ ਇਹ ਰਿਕਮੈਂਡ ਕਰਾਂਗਾ ਸਾਰੇ ਦਰਸ਼ਕਾਂ ਨੂੰ ਕਿ ਜਿਹੜੇ ਵੀ ਦੇਖ ਰਹੇ ਨੇ ਕਿ 9 ਵਜੇ ਆਪਣਾ ਟੀਵੀ ਜਾਂ ਆਪਣਾ ਇੰਟਰਨੈਟ ਜਿਹੜਾ ਉਹ ਸਵਿਚ ਆਫ ਨਾ ਕਰਿਓ। ਇਹਨੂੰ 1 ਘੰਟਾ ਹੋਰ ਲਗਾਤਾਰਤਾ ਨਾਲ ਅੱਜ ਜਿਹੜਾ ਟੀਵੀ 84 ਨਿਊਜ਼ ਨੂੰ ਵੀ ਉਹੀ ਕਵਰ ਕਰੇਗਾ ਔਰ ਜਿਹੜਾ ਮੋਟੀਵੇਸ਼ਨਲ ਸੌਂਗਸ 9 ਤੋਂ 9:30 ਹੁੰਦੇ ਨੇ ਉਹ ਵੀ ਨਹੀਂ ਹੋਣਗੇ। 1 ਘੰਟੇ ਦੀ ਪੈਨਲ ਡਿਸਕਸ਼ਨ ਹੈ। ਸੋ ਇਸ ਨੂੰ ਜ਼ਰੂਰ ਵਾਚ ਕਰੋ ਔਰ ਜ਼ਰੂਰ ਸੁਣੋ ਜੀ। लिखते हैं वाहिगुरु जी का खालसा वाहिगुरु जी की फतेह। डॉक्टर साहब खालसा वाहिगुरु जी की फतेह जी। डॉक्टर साहब ਅਤੇ ਬੀਬੀ ਨੀਲਮ ਕੌਰ ਜੀ। ਡਾਕਟਰ ਸਾਹਿਬ ਜੀ ਮੈਂ ਮਾਫੀ ਮੰਗਦੀ ਹਾਂ ਕਿ ਲੈਟਰ ਲਿਖਣ ਵਿੱਚ ਦੇਰੀ ਹੋ ਗਈ ਹੈ। ਡਾਕਟਰ ਸਾਹਿਬ ਜੀ ਮੇਰਾ ਨਾਮ ਕੁਲਰਾਜ ਕੌਰ ਹੈ। ਮੈਂ ਲਾਸਟ ਈਅਰ ਇੰਡੀਆ ਗਈ ਸੀ ਅਤੇ ਮੈਨੂੰ ਐਵੇਂ ਫੀਲ ਹੋਇਆ ਜਿਵੇਂ ਕਿਸੇ ਹੋਰ ਕੰਟਰੀ ਵਿੱਚ ਆ ਗਈ ਹੋਵਾਂ। ਸੌਰੀ ਬਟ ਮੈਨੂੰ ਕਹਿਣਾ ਪਵੇਗਾ ਕਿ ਜਿਵੇਂ ਮੈਂ ਬਿਹਾਰ ਵਿੱਚ ਆ ਗਈ ਹੋਵਾਂ। ਮੈਂ ਜ਼ਿਲ੍ਹਾ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ ਅਤੇ ਤੁਸੀਂ ਜਾਣਦੇ ਹੀ ਹੋ ਕਿ ਪਿੰਡਾਂ ਦੇ ਲੋਕ ਬਹੁਤ ਸਿੱਧੇ ਹੁੰਦੇ ਹਨ ਅਤੇ ਸਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਬਹੁਤਾ ਹਿੰਦੀ ਜਾਂ ਇੰਗਲਿਸ਼ ਵਿੱਚ ਗੱਲ ਨਾ ਤਾਂ ਕਰ ਸਕਦੇ ਹਨ ਅਤੇ ਨਾ ਹੀ ਸਮਝ ਸਕਦੇ ਹਨ। ਮੈਂ ਤੇ ਕਸਬੇ ਵਿੱਚ ਇੱਕ ਸਰਕਾਰੀ ਬੈਂਕ ਹੈ ਜੋ ਕਾਫੀ ਪਿੰਡਾਂ ਨੂੰ ਲੱਗਦਾ ਹੈ। ਉਸ ਬੈਂਕ ਵਿੱਚ 6-7 ਕਰਮਚਾਰੀ ਕੰਮ ਕਰਦੇ ਹਨ ਅਤੇ ਉਹ ਸਾਰੇ ਹੀ ਹਿੰਦੂ ਹਨ। ਉਹਨਾਂ ਵਿੱਚ ਈਵਨ ਇੱਕ ਵੀ ਕੜਾ ਪਹਿਨਦਾ ਹੋਇਆ ਸਿੱਖ ਫੈਮਿਲੀ ਵਾਲਾ ਬੱਚਾ ਵੀ ਨਹੀਂ ਹੈ ਅਤੇ 2-3 ਬਿਹਾਰੀ ਵੀ ਹਨ ਜੋ ਸਿਰਫ ਹਿੰਦੀ ਵਿੱਚ ਹੀ ਗੱਲ ਕਰਦੇ ਹਨ ਅਤੇ ਜੇ ਕੋਈ ਬਜ਼ੁਰਗ ਬੀਬੀ ਉਹਨਾਂ ਦੀ ਬੋਲੀ ਨਹੀਂ ਸਮਝ ਸਕਦੀ ਤਾਂ ਉਹ ਉਹਨਾਂ ਨਾਲ ਗੁੱਸੇ ਨਾਲ ਅਤੇ ਰੂਡ ਬੋਲਦੇ ਸਨ। I felt really bad। ਉੱਥੇ ਕੰਮ ਕਰਨ ਵਾਲੇ ਪੀਐਨ ਤੱਕ ਵੀ ਹਿੰਦੂ ਹੀ ਹਨ। ਡਾਕਟਰ ਸਾਹਿਬ ਇਹ ਤਾਂ ਮੈਂ ਇੱਕ ਵਾਕਿਆ ਸ਼ੇਅਰ ਕੀਤਾ ਹੈ ਪਰ ਪੂਰੇ ਅੰਮ੍ਰਿਤਸਰ ਵਿੱਚ ਵੀ ਜਾ ਕੇ ਇਵੇਂ ਹੀ ਫੀਲ ਹੁੰਦਾ ਹੈ ਕਿ ਤੁਸੀਂ ਬਿਹਾਰ ਵਿੱਚ ਆ ਗਏ ਹੋ। ਡਾਕਟਰ ਸਾਹਿਬ ਪਤਾ ਨਹੀਂ ਸ਼ਾਇਦ ਮੇਰਾ ਹੀ ਨਜ਼ਰੀਆ ਚੇਂਜ ਹੋ ਗਿਆ ਹੋਵੇ ਪਰ ਹੁਣ ਇੰਡੀਆ ਜਾਣਾ ਬਹੁਤਾ ਚੰਗਾ ਨਹੀਂ ਲੱਗਦਾ। ਫੌਰਨ ਤੋਂ ਜਾ ਕੇ ਇੱਕ ਜਿਹੜਾ ਸਕੂਨ ਮਿਲਦਾ ਸੀ ਉਹ ਨਹੀਂ ਮਿਲਦਾ। ਸਪੈਸ਼ਲੀ ਇਸ ਵਾਰੀ ਬਹੁਤ ਬੁਰਾ ਲੱਗਿਆ। ਡਾਕਟਰ ਸਾਹਿਬ ਜੀ ਮੈਂ ਪੰਜਾਬੀ ਲਿਖਣ ਵਿੱਚ ਬਹੁਤ ਗਲਤੀਆਂ ਕੀਤੀਆਂ ਹਨ ਪਰ ਫਿਰ ਵੀ ਮੈਂ ਪੰਜਾਬੀ ਵਿੱਚ ਹੀ ਲਿਖਣਾ ਚਾਹੁੰਦੀ ਸੀ। ਸਰ ਮੈਂ ਈਮੇਲ ਬਹੁਤ ਲੰਬੀ ਲਿਖੀ ਹੈ ਪਲੀਜ਼ ਇਸ ਨੂੰ ਐਡਿਟ ਕਰ ਲੈਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਕੁਲਰਾਜ ਕੌਰ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ ਆਸਟ੍ਰੇਲੀਆ ਤੋਂ ਜੀ। ਉਹਨਾਂ ਨੇ ਕਾਲ ਵੀ ਕੀਤਾ ਔਰ ਕਾਫੀ ਵੇਰਵੇ ਨਾਲ ਉਹਨਾਂ ਨੇ ਡਿਸਕਸ ਕੀਤਾ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੀ ਵਿਜ਼ਿਟ ਵੇਲੇ ਕੀ ਓਬਜ਼ਰਵ ਕੀਤਾ। ਬਾਕੀ ਜਿਹੜਾ ਉਹਨਾਂ ਨੇ ਅਖੀਰ 'ਚ ਕਿਹਾ ਵੀ ਉਹ ਲੰਬੀ ਹੈ ਈਮੇਲ ਜਾਂ ਨਹੀਂ ਉਹਨਾਂ ਦੀ ਜਿੰਨੀਆਂ ਸਭ ਤੋਂ ਛੋਟੀਆਂ ਹੁੰਦੀਆਂ ਨੇ ਉਹਨਾਂ 'ਚ ਉਹ ਈਮੇਲ ਹੈ ਜੀ। ਔਰ ਉਹਨਾਂ ਨੇ ਬੜਾ ਜਿਹੜਾ ਇੱਕ ਫੈਕਚੁਅਲ ਪਾਰਟ ਹੈ ਔਰ ਕਈ ਵਾਰ ਜਿਹੜੇ ਲੋਕ ਉਸ ਮਾਹੌਲ 'ਚ ਰਹਿੰਦੇ ਨੇ ਉੱਥੇ ਰਹਿਣ ਵਾਲੇ ਉਹ ਰਿਅਲਾਈਜ਼ ਹੀ ਨਹੀਂ ਕਰਦੇ ਕਿ ਉਹ ਕਿਸ ਟੋਏ ਵੱਲ ਜਿਹੜੇ ਨੇ ਉਹ ਜਾ ਰਹੇ ਨੇ, ਕਿੱਧਰ ਨੂੰ ਡੁੱਬ ਰਹੇ ਨੇ। ਉਹ ਜੀ ਉਹਨਾਂ ਦੇ ਲਈ ਉਹ ਸਭ ਕੁਝ ਨਾਰਮਲ ਹੈ ਔਰ ਉਹਨਾਂ ਦੇ ਲਈ ਔਰ ਜਿਹੜੇ ਉੱਥੋਂ ਨਿਕਲਦੇ ਨੇ ਔਰ ਖਾਸ ਤੌਰ 'ਤੇ ਜਿਹੜੇ ਯੰਗਸਟਰਸ ਹੁਣ ਐਜ਼ ਏ ਸਟੂਡੈਂਟ ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ 'ਚ, ਇੰਗਲੈਂਡ 'ਚ ਬਹੁਤ ਵੱਡੀ ਗਿਣਤੀ 'ਚ ਸਾਡੇ ਬੇਟੇ ਬੇਟੀਆਂ ਆਏ ਨੇ ਜਿਹੜੇ ਪੜ੍ਹਦੇ ਨੇ। ਕੁਝ ਵਿਚਾਰੇ ਹਾਰਡਸ਼ਿਪ 'ਚ ਵੀ ਨੇ, ਕੰਮ ਵੀ ਕਰਦੇ ਨੇ। ਲੇਕਿਨ ਜਦੋਂ ਇੱਥੇ ਐਕਸਪੋਜ਼ਰ ਹੁੰਦਾ ਹੈ, ਅਮਰੀਕਾ ਕੈਨੇਡਾ ਦੀ ਤਾਂ ਗੱਲ ਹੀ ਡਿਫਰੈਂਟ ਹੈ। ਇੱਥੇ ਜਦੋਂ ਐਕਸਪੋਜ਼ਰ ਹੁੰਦਾ ਹੈ ਔਰ ਫਿਰ ਜਾ ਕੇ ਉੱਥੇ ਉਹ ਵਾਪਸ ਜਾਂਦੇ ਨੇ ਫਿਰ ਇੱਕ ਕੰਪੈਰੀਜ਼ਨ ਵੀ ਸਾਹਮਣੇ ਹੁੰਦਾ ਹੈ। ਇੱਥੇ ਇੱਕ ਅਵੇਅਰਨੈਸ ਹੈ। ਹੁਣ ਇੱਥੇ ਪੇਰੈਂਟਸ ਭਾਵੇਂ ਜਿੰਨੇ ਮਰਜ਼ੀ ਬਿਜ਼ੀ ਹੋਣ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਐਤਵਾਰ ਗੁਰਦੁਆਰੇ ਜ਼ਰੂਰ ਜਾਣਾ ਔਰ ਬੱਚਿਆਂ ਨੂੰ ਪੰਜਾਬੀ ਸਕੂਲ 'ਚ ਜ਼ਰੂਰ ਲੈ ਕੇ ਜਾਣਾ ਔਰ ਹਰ ਆਲਮੋਸਟ ਚੰਗੇ ਗੁਰਦੁਆਰਾ ਸਾਹਿਬ 'ਚ ਜਿੱਥੇ ਸੰਗਤ ਆਉਂਦੀ ਹੈ ਉੱਥੇ ਪੰਜਾਬੀ ਸਕੂਲ ਚੱਲਦੇ ਨੇ। ਇਸੇ ਤਰ੍ਹਾਂ ਜਦੋਂ ਸਮਰ ਹੁੰਦਾ ਹੈ ਪੇਰੈਂਟਸ ਦਾ ਫਿਕਰ ਹੁੰਦਾ ਹੈ ਕਿ ਵੀ ਜਿਹੜਾ ਉਹਨਾਂ ਨੂੰ ਕੈਂਪਾਂ 'ਚ ਲਿਜਾਣਾ ਵੀ ਬੱਚੇ ਸਾਡੇ ਆਪਣੇ ਧਰਮ ਨਾਲ ਜੁੜੇ ਰਹਿਣ, ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ। ਪਰ ਉਹੀ ਪੇਰੈਂਟਸ ਜਦੋਂ ਉਹਨਾਂ ਬੱਚਿਆਂ ਨੂੰ ਪੇਰੈਂਟਸ ਇੱਥੇ ਪੂਰਾ
ਕਹਿੰਦੇ ਨੇ ਕਿ ਸਿੱਖੀ ਸਰੂਪ ਕਿਉਂ ਜ਼ਰੂਰੀ ਹੈ ਜਾਂ ਪੰਜਾਬੀ ਬੋਲਣੀ ਕਿਉਂ ਜ਼ਰੂਰੀ ਹੈ ਜਾਂ ਉਹਨਾਂ ਨੂੰ ਬੜਾ ਬਚਾ ਕੇ ਰੱਖਦੇ ਨੇ। ਪਰ ਉਹੀ ਜਦੋਂ ਉੱਥੇ ਜਾਂਦੇ ਨੇ, ਕਈ ਹਾਲਤਾਂ 'ਚ ਤਾਂ ਪੇਰੈਂਟਸ ਇਸ ਲਈ ਲੈ ਕੇ ਜਾਂਦੇ ਨੇ ਜਿਹੜੇ ਜਿਨ੍ਹਾਂ ਨੂੰ ਹੁਣ ਪਤਾ ਨਹੀਂ ਹੁੰਦਾ ਕਿ ਜੀ ਉੱਥੇ ਜਾ ਕੇ ਕੁਝ ਸਿੱਖਣਗੇ, ਤੇ ਉਹ ਕਈ ਰਿਗਰੈਟ ਕਰਦੇ ਨੇ ਕਿ ਬੱਚੇ ਆ ਕੇ ਕਹਿੰਦੇ ਨੇ ਕਿ ਜੀ ਤੁਸੀਂ ਸਾਡੇ ਤੇ ਤਾਂ ਇੰਨੀਆਂ ਪਾਬੰਦੀਆਂ ਲਾਈਆਂ ਹੋਈਆਂ ਜਾਂ ਉੱਥੇ ਦੇਖੋ ਸਾਡਾ ਕਜ਼ਨ ਉੱਥੇ ਇਹ ਹੈ ਦੂਜਾ ਹੈ, ਔਰ ਬੋਲੀ ਦਾ ਹਵਾਲਾ ਤਾਂ ਉੱਥੇ ਉਹ ਤੁਸੀਂ ਕਿਸੇ ਦੇ ਘਰ ਫੋਨ ਹੀ ਕਰੋ ਪਤਾ ਲੱਗ ਜਾਂਦਾ, ਹਰ ਭਈਆ ਚੁੱਕਦਾ ਹੈ, ਤੇ ਅੱਧੀ ਹਰ ਇੱਕ ਦੀ ਜਿਹੜੀ ਜ਼ਬਾਨ ਹੈ ਉਹ ਹਰ ਘਰ 'ਚ ਹਿੰਦੀ ਬੜੀ ਹੋਈ ਹੈ ਜੀ। ਪਬਲਿਕ ਸਕੂਲਾਂ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਜਿਹੜੇ ਪ੍ਰਾਈਵੇਟ ਸਕੂਲ ਨੇ ਕਿ ਉੱਥੇ ਤੁਸੀਂ ਅੰਗਰੇਜ਼ੀ ਹਿੰਦੀ ਬੋਲ ਸਕਦੇ ਹੋ, ਪੰਜਾਬੀ ਬੋਲਣਾ ਜਿਹੜਾ ਉਹ ਜੁਰਮਾਨਾ ਜੀ। ਔਰ ਨੌਕਰੀਆਂ ਦੇ ਹਵਾਲੇ ਨਾਲ ਜਿਵੇਂ ਭੈਣ ਜੀ ਕੁਲਰਾਜ ਕੌਰ ਨੇ ਜਿਹੜਾ ਆਪਣਾ ਐਕਸਪੀਰੀਅੰਸ ਦਿੱਤਾ ਹੈ, ਡਿਸਟ੍ਰਿਕਟ ਅੰਮ੍ਰਿਤਸਰ ਨਾਲ ਉਹਨਾਂ ਦਾ ਸੰਬੰਧ ਹੈ, ਔਰ ਉਹਨਾਂ ਨੇ ਦੱਸਿਆ ਵੀ ਕਿਵੇਂ ਉਹਨਾਂ ਨੇ ਮਹਿਤਾ ਕਸਬੇ 'ਚ ਉਹਨਾਂ ਦਾ ਜਦੋਂ ਐਕਸਪੋਜ਼ਰ ਹੁੰਦਾ ਹੈ ਬੈਂਕ 'ਚ, ਕਿ ਵੀ ਪਹਿਲੀ ਗੱਲ ਤਾਂ ਇੰਪਲੋਇਮੈਂਟ ਦੀ ਹੈ। ਹੁਣ ਜੇ ਪੰਜਾਬ ਦੇ ਵਿੱਚ ਆਤਮਘਾਤ ਕਰਨ ਦੀ ਰੁਚੀ ਹੈ ਇਕੱਲੇ ਕਿਸਾਨਾਂ ਦੇ ਵਿੱਚ ਨਹੀਂ, ਹੁਣ ਆ ਪਿੱਛੇ ਸ਼ਾਇਦ ਪੁਲਿਸ ਦੀਆਂ ਅਸਾਮੀਆਂ ਦੇ ਲਈ ਸਬ ਇੰਸਪੈਕਟਰ ਜਾਂ ਕੁਝ ਗਰਲਸ ਬੀਬੀਆਂ ਕਿੰਨੀਆਂ ਪੋਸਟਾਂ ਸੀ, ਫਿਊ ਡਜ਼ਨ, ਤੇ 20,000 ਕੁੜੀਆਂ ਨੇ ਅਪਲਾਈ ਕੀਤਾ ਸੀ। ਇਹ ਟ੍ਰਿਬਿਊਨ ਦੀ ਖਬਰ ਸੀ, ਜਿਨ੍ਹਾਂ ਦੇ ਵਿੱਚ MA PhD। ਹੁਣ ਉੱਥੇ ਜੇ ਕੋਈ ਚਪੜਾਸੀ ਦੀ ਪੋਸਟ ਵੀ ਨਿਕਲਦੀ ਹੈ ਤੇ ਉਹਦੇ ਲਈ ਹਾਈਲੀ ਐਜੂਕੇਟਿਡ PhD MPhil ਮਾਸਟਰਸ ਦੂਜੇ ਜਿਹੜੇ ਨੇ ਸਭ ਬੇਕਾਰ ਬੈਠੇ ਹੋਏ ਨੇ। ਹੁਣ ਜਿਹੜੀਆਂ ਨੌਕਰੀਆਂ ਪੰਜਾਬ ਦੇ ਵਿੱਚ ਪੰਜਾਬ ਵਾਸੀਆਂ ਦੇ ਲਈ ਹੋਣੀਆਂ ਚਾਹੀਦੀਆਂ, ਭਾਵੇਂ ਕੋਈ ਵੀ ਹੋਏ, ਸਿੱਖ ਹੋਏ ਹਿੰਦੂ ਹੋਏ, ਜੇ ਉਹ ਪੰਜਾਬ ਦਾ ਰੈਜ਼ੀਡੈਂਟ ਹੈ, ਉਹ ਤਾਂ ਬਾਹਰਲਿਆਂ ਨੂੰ ਦਿੱਤੀਆਂ ਹੋਈਆਂ ਨੇ। ਜਿਹੜੇ ਹੁਣ ਸੈਂਟਰਲ ਅਦਾਰੇ ਨੇ, ਹੁਣ ਜੇ ਕਹਿਣ ਨੂੰ ਹੋਏਗਾ ਜੀ ਸੁੱਚੀ ਪਿੰਡ ਹੈ ਜੀ ਜਲੰਧਰ ਦੇ ਨੇੜੇ, ਗੈਸ ਦੀ ਏਜੰਸੀ ਹੈ ਜੀ, ਕਪੂਰਥਲਾ ਉਹ ਜਿਹੜਾ ਉਹ ਕੋਚ ਫੈਕਟਰੀ ਲਾਈ ਹੋਈ ਹੈ ਰੇਲਵੇ, ਤੁਸੀਂ ਜਾ ਕੇ ਦੇਖੋ ਇੰਪਲੋਇਮੈਂਟ ਸਾਰੇ ਪਹਿਲਾਂ, ਔਰ ਈਵਨ 25 ਸਾਲ ਪਹਿਲਾਂ ਜਿਹੜਾ ਆਫਿਸਰ ਤਬਕਾ ਸੀ ਉਹ ਤਾਂ ਪਹਿਲਾਂ ਹੀ ਸਾਊਥ ਦਾ ਸੀ ਜਾਂ ਸਾਊਥ ਇੰਡੀਅਨ ਸੀ। ਹੁਣ ਸਕਸੇਨੇ ਤੇ ਸ਼ਰਮੇ ਤੇ ਵਰਮੇ ਹੁਣ UP ਬਿਹਾਰ ਦੇ ਉਹ ਆ ਗਏ ਨੇ। ਪਰ ਉਦੋਂ ਇਹ ਸੀ ਵੀ ਚਲੋ ਤੁਹਾਨੂੰ ਚਪੜਾਸੀ ਲੈਵਲ ਤੇ ਕਲਰਕ ਲੈਵਲ ਤੇ ਥੋੜੀ ਬਹੁਤ ਇੰਪਲੋਇਮੈਂਟ ਓਪਰਚੁਨਿਟੀਜ਼ ਲੋਕਲ ਪੰਜਾਬੀ ਯੂਥ ਦੇ ਕੋਲ ਸੀ। ਪਰ ਜਿਵੇਂ ਇਹਨਾਂ ਨੇ ਭੈਣ ਜੀ ਕੁਲਰਾਜ ਕੌਰ ਜੀ ਨੇ ਦੱਸਿਆ ਕਿ ਜੇ ਹਾਲ ਇਹ ਹੈ ਕਿ ਵੀ ਉਹਦੇ 'ਚ ਈਵਨ ਚਪੜਾਸੀ ਵੀ ਨਹੀਂ ਹੈ, ਸਿੱਖੀ ਸਰੂਪ ਤਾਂ ਚਲੋ ਦੂਰ ਦੀ ਗੱਲ ਹੈ, ਉਹ ਪੰਜਾਬ ਦੇ ਰੈਜ਼ੀਡੈਂਟ ਹੀ ਨਹੀਂ ਨੇ ਜੀ। ਔਰ ਉਹਨਾਂ ਨੇ ਜਿਵੇਂ ਕਿਹਾ ਕਿ ਵੀ ਸਾਰੇ ਅੰਮ੍ਰਿਤਸਰ ਜ਼ਿਲ੍ਹੇ 'ਚ ਇਹ ਹਾਲ ਹੈ। ਸੋ ਮੇਰਾ ਖਿਆਲ ਹੈ ਕਿ ਵੀ ਇਹ ਜਿਹੜੀ ਗੱਲ ਮੈਂ ਅਕਸਰ ਸਰ ਕਪੂਰ ਸਿੰਘ ਦੀ ਕੋਟ ਕਰਦਾ ਆਪਣੀਆਂ ਸਪੀਚਿਸ ਦੇ ਵਿੱਚ, 1970ਵਿਆਂ ਦੇ ਵਿੱਚ ਉਹ ਆਏ ਵੈਨਕੂਵਰ ਕੈਨੇਡਾ 'ਚ, ਉਦੋਂ ਅਜੇ ਕੋਈ ਪਿੰਡਰਾਲੇ ਸੀਨ ਤੇ ਨਹੀਂ ਸੀ ਆਏ, ਕੋਈ ਮੋਰਚਾ ਨਹੀਂ ਸੀ, ਕੋਈ 78 ਦਾ ਵਾਕਿਆ ਨਹੀਂ ਸੀ ਹੋਇਆ। ਉਹਨਾਂ ਨੇ ਲੈਕਚਰ ਕੀਤਾ ਅੰਗਰੇਜ਼ੀ ਦੇ ਵਿੱਚ ਉੱਥੇ ਹਾਲ ਦੇ ਵਿੱਚ, ਔਰ ਅਖੀਰ ਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਜਿਹੜੀ ਮੈਂ ਸਮਝਦਾ ਵੀ ਇਹ ਸਾਰੀ ਗੱਲ ਨੂੰ ਐਕਸਪਲੇਨ ਕਰਦੀ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਇਫ ਸਿੱਖਸ want have political power, their sons and their sons and their sons will be the peons in the offices, security guards in front of the Hindu-owned hotels, drivers of Hindu-owned cars, or wayside robbers, nothing more than that. ਕਿ ਜੇ ਸਿੱਖਾਂ ਦੇ ਕੋਲ ਸਿਆਸੀ ਪਾਵਰ ਨਾ ਹੋਈ, ਪੋਲੀਟੀਕਲ ਪਾਵਰ ਰਾਜ ਸ਼ਕਤੀ ਨੂੰ ਕਹਿੰਦੇ ਨੇ, ਜਿੱਥੇ ਤੁਸੀਂ ਆਪਣੀ ਕਿਸਮਤ ਆਪ ਕੱਢਦੇ ਹੋ, ਕਿ ਜੇ ਸਿੱਖਾਂ ਦੇ ਕੋਲ ਸਿਆਸੀ ਪਾਵਰ ਨਾ ਆਈ ਤਾਂ ਤੁਹਾਡੇ ਬੱਚੇ ਤੇ ਉਹਨਾਂ ਦੇ ਬੱਚੇ ਤੇ ਉਹਨਾਂ ਦੇ ਬੱਚੇ ਅੱਗੋਂ ਜਾਂ ਦਫ਼ਤਰਾਂ ਦੇ ਚਪੜਾਸੀ ਹੋਣਗੇ, ਜਾਂ ਹਿੰਦੂਆਂ ਦੀ ਮਲਕੀਅਤ ਵਾਲੇ ਹੋਟਲਾਂ ਦੇ ਬਾਹਰ ਸਿਕਿਉਰਿਟੀ ਗਾਰਡ ਲੱਗੇ ਹੋਣਗੇ, ਜਾਂ ਹਿੰਦੂਆਂ ਦੀ ਮਲਕੀਅਤ ਵਾਲੀਆਂ ਕਾਰਾਂ ਦੇ ਡਰਾਈਵਰ ਹੋਣਗੇ, ਜਾਂ ਲਟੇਰੇ ਹੋਣਗੇ। ਵੇਸਾਈਡ ਰੌਬਰ ਹੈ ਜੋ ਅੱਜ ਪੰਜਾਬ 'ਚ ਚੱਲ ਰਿਹਾ। ਅੱਜ ਜਲੰਧਰ 'ਚ ਮੈਂ ਦੇਖ ਰਿਹਾ ਸੀ ਵੀ ਕਿਵੇਂ ਇੱਕ ਕਪਲ ਟਾਂਡੇ ਗਿਆ, ਮਗਰ ਉਹਨਾਂ ਦੇ ਕਿੰਨੇ ਲੱਖ ਦੀ ਜੂਲਰੀ, ਘਰ ਪੋਸ਼ ਕਾਲੋਨੀ ਜਵਾਹਰ ਨਗਰ ਕੀ ਕਿਹੜੀ, ਔਰ ਕਿਹੜਾ ਦਿਨ ਹੈ ਕੋਈ ਅਖਬਾਰ ਚੁੱਕ ਲਓ ਕਿ ਮਰਡਰ ਨਹੀਂ ਹੋ ਰਹੇ ਨਿੱਕੇ ਨਿੱਕੇ 'ਚ, ਕਿੰਨਾ ਕ੍ਰਾਈਮ ਜਿਹੜਾ ਹੈ ਉਹ ਹੈ, ਇਹ ਵੇਸਾਈਡ ਰੌਬਰ ਹੈ ਔਰ ਰੌਬਰੀ ਹੈ। ਔਰ ਇਹਦੇ 'ਚ ਇੱਕ ਸਟੇਜ ਸੀ ਕਿ ਵੀ UP ਬਿਹਾਰ ਉਹਨਾਂ ਦੀਆਂ ਗੈਂਗਸ ਦਾ ਜ਼ਿਕਰ ਹੁਣ ਵੀ ਆਇਆ ਕਿ ਉਹਦੇ 'ਚ ਈਵਨ ਕੋਈ ਅਕਾਲੀ ਲੀਡਰਾਂ ਦੇ ਭਤੀਜੇ ਫੜੇ ਗਏ ਨੇ, 2 ਕਿਸ ਕਿਸਮ ਦੀਆਂ ਗੈਂਗ ਸੀ। ਪਰ ਹੁਣ ਕਾਫੀ ਇਹ ਕ੍ਰਾਈਮ ਲੋਕਲ ਜਿਹੜਾ ਡਰਗ ਐਡਿਕਟ ਯੂਥ ਹੈ ਜੀ, ਜਿਨ੍ਹਾਂ ਦੇ ਕੋਲ ਪਹਿਲਾਂ ਫਰਸਟ੍ਰੇਸ਼ਨ ਹੈ, ਪੜ੍ਹਾਈ ਵੀ ਕੀਤੀ, ਜੌਬ ਨਹੀਂ ਹੈ, ਕੁਝ ਤਾਂ 10ਵੀਂ ਨਹੀਂ ਟੱਪਦੇ, ਫਿਰ ਜਿਨ੍ਹਾਂ ਦੇ ਕੋਲ ਜੌਬ ਨਹੀਂ ਨੇ, ਨਸ਼ੇ ਲੱਗੇ ਹੋਏ ਨੇ, ਫਿਰ ਪਹਿਲਾਂ ਤਾਂ ਘਰਦਿਆਂ ਦੇ ਗਲ 'ਚ ਅੰਗੂਠਾ ਦਿੰਦੇ ਨੇ, ਉਹਨਾਂ ਨੂੰ ਧਮਕਾਇਆ ਹੁੰਦਾ ਜੀ ਲੱਗਾ ਮੈਂ ਛਾਲ ਮਾਰ ਜੀ, ਉਹ ਡਰਦੇ ਆ ਦੇਈ ਜਾਂਦੇ ਨੇ, ਜ਼ਮੀਨਾਂ ਤੱਕ ਵਿਕ ਜਾਂਦੀਆਂ, ਆਪ ਰਿਕਸ਼ੇ ਚਲਾਉਣ ਤੇ ਆ ਗਏ। ਜਦੋਂ ਕੁਝ ਨਹੀਂ ਹੁੰਦਾ ਤੇ ਫਿਰ ਬਾਹਰ ਇਸ ਕਿਸਮ ਦਾ ਕੰਮ ਹੈ, ਵੇਸਾਈਡ ਰੌਬਰੀ ਹੈ। ਜਿਵੇਂ ਇੱਕ ਜ਼ਮਾਨਾ ਹੁੰਦਾ ਸੀ ਪਿੰਡਾਂ ਜਿਹੜੇ 2-4 ਅਮੜੇ ਹੁੰਦੇ ਸੀ, ਕਿਸੇ ਦਾ
ਸੰਗਲ ਗਾਇਬ ਹੋ ਜਾਏ ਮੱਝ ਦਾ, ਕਹਿੰਦੇ ਕਿੱਥੇ ਗਿਆ ਅਮਲੀ, ਉਹ ਹੀ ਲੈ ਗਿਆ ਹੋਣਾ ਕਿ ਵੀ ਉਹਨੇ ਲਿਜਾ ਕੇ ਲੋਹਾਰ ਨੂੰ ਕਹਿਣਾ ਕਿ ਵੀ ਮੈਂ ਇਹ ਵੇਚਦੇ ਆ ਸੰਗਲ, ਔਰ ਉਹ ਚੋਂ ਮੇਰਾ ਨਸ਼ਾ ਜਿਹੜਾ ਹੈ ਉਹ ਮੈਨੂੰ ਮਿਲ ਜਾਏ। ਸੋ ਹੁਣ ਇਹ ਜਿਹੜਾ ਹੁਣ ਤਾਂ ਪੀਐਨ ਵੀ ਰਹਿਣ ਜੋਗੇ ਨਹੀਂ ਰਹੇ। ਪੀਐਨ ਦੀ ਅਸਾਮੀ ਲਈ ਵੀ PhD ਆਉਂਦੇ ਨੇ ਤਾਂ ਉਹਦੇ 'ਚ ਵੀ ਬਾਹਰਲੇ ਰੱਖੇ ਹੁੰਦੇ ਨੇ, ਪੈਸਾ ਰੋਲ ਪਲੇ ਕਰਦਾ, ਕਿਹਦੇ ਕੋਲ ਹੈ 10-10 20 ਉਹ ਤਾਂ ਗਏ ਜ਼ਮਾਨੇ ਕਿ ਵੱਡੇ ਅਹੁਦੇ ਲਈ ਜੀ ਇੰਨੇ ਲੱਗਦੇ ਸੀ ਕਿ ਜੀ DSP ਭਰਤੀ ਹੋਣ ਲਈ 20 ਲੱਖ, ਉਹ ਤਾਂ ਕਰੋੜਾਂ 'ਚ ਚਲਾ ਗਿਆ। ਈਵਨ ਆਮ ਅਸਾਮੀਆਂ ਦੇ ਲਈ ਵੀ ਜਿਹੜੀਆਂ ਨੇ ਇਸ ਕਿਸਮ ਦੀ ਸੌਦੇਬਾਜ਼ੀ ਆ। ਟੋਟਲ ਬਿਹਾਰੀ UP ਡੋਮੀਨੈਂਸ ਜਿਸ ਤਰੀਕੇ ਨਾਲ ਪੰਜਾਬ 'ਚ ਲਿਆ ਕੇ ਇਹਨਾਂ ਨੂੰ ਵਸਾਇਆ, ਇਲੀਗਲ ਕਾਲੋਨੀਜ਼ ਨੂੰ ਲੀਗਲਾਈਜ਼ ਕੀਤਾ, ਰਾਸ਼ਨ ਕਾਰਡ ਇਹਨਾਂ ਦੇ ਬਣਾਉਂਦੇ ਨੇ, ਫਿਰ ਇਹਨਾਂ ਨੂੰ ਜਿਹੜਾ ਉਹ ਬਿਜਲੀ ਦੂਜਾ ਤੀਜਾ ਦਿੰਦੇ ਨੇ। ਹੁਣ ਬਹੁਤ ਸਾਰੀ ਮਾਰਕੀਟ, ਫਰੂਟ ਮਾਰਕੀਟ ਹੋਏ, ਅੱਗੇ ਤਾਂ ਅਸੀਂ ਥੋੜ੍ਹੇ ਬਹੁਤ ਬਿਹਾਰ UP ਦੇ, ਮੈਨੂੰ ਪਤਾ ਹੈ ਕਿ ਵੀ ਨਰਸਰੀਜ਼ ਜਿਹੜੀਆਂ ਪੌਦੇ ਉਗਾਉਂਦੇ ਨੇ, ਮਾਲੀ ਮੂਲੀ ਸੀ, ਉਹ ਉਹਨੂੰ ਓਨ ਕਰਦੇ ਸੀ। ਜਲੰਧਰ 'ਚ ਮੈਨੂੰ ਪਤਾ ਹੈ, ਔਰ ਲੁਧਿਆਣਾ ਵੱਡੇ ਸ਼ਹਿਰਾਂ 'ਚ ਉਹ ਸੀ। ਹੁਣ ਸਬਜ਼ੀ ਦੀ ਮਾਰਕੀਟ ਵੀ ਉਹਨਾਂ ਨੇ ਕੈਪਚਰ ਕਰ ਲਈ, ਕੰਸਟਰਕਸ਼ਨ ਦੀ ਮਾਰਕੀਟ ਵੀ, ਉਹ ਠੇਕੇਦਾਰ ਆਉਂਦੇ ਨੇ, ਉਹ ਸਾਰੀ ਲੇਬਰ ਉਸ ਕਿਸਮ ਦੀ ਰੱਖੀ ਹੋਈ ਹੈ। ਔਰ ਜਿਹੜੇ ਵੱਡੇ ਕਾਰਖਾਨੇਦਾਰ ਨੇ ਹਿੰਦੂ ਬਿਜ਼ਨੈਸਿਸ, ਉਹ ਵੀ ਭਈਆਂ ਨੂੰ ਪ੍ਰੈਫਰ ਕਰਦੇ ਨੇ। ਯਾਨੀ ਪੰਜਾਬ ਦੇ ਪਿੰਡੂ ਜਾਂ ਸ਼ਹਿਰੀ ਕਿਸੇ ਸਿੱਖ ਨੂੰ ਉਹ ਵੀ ਨੌਕਰੀ ਦੇ ਕੇ ਰਾਜੀ ਨਹੀਂ। ਉਹਨਾਂ ਨੂੰ ਵੀ ਹੁੰਦਾ ਵੀ ਭਈਆਂ ਨਾਲੇ ਉਹਨਾਂ ਦੇ ਆਪਣੇ ਹਮ ਮਜ਼ਹਬ ਪ੍ਰੋਸਪਰ ਹੁੰਦੇ ਨੇ, ਨਾਲੇ ਉਹਨਾਂ ਨੂੰ ਐਕਸਪਲੋਇਟ ਵੀ ਕਰਦੇ ਨੇ ਵੀ ਪੰਜਾਬੀ ਨੂੰ ਤਾਂ ਜੇ ਪੈਸੇ ਨਹੀਂ ਦੇਣਗੇ ਜਾਂ ਦੂਜਾ ਤਾਂ ਛਿੱਤਰ ਲਾ ਲੈਂਦਾ ਵੀ ਮੇਰੇ ਕੰਮ ਦੇ ਪੈਸੇ ਨੇ। ਸੋ ਇਹ ਸਾਰਾ ਕੁਝ ਹੀ ਇਸ ਹੱਦ ਤੱਕ ਜਾ ਚੁੱਕਾ। ਔਰ ਅਗੇਨ ਜਿਹੜੀ ਗੱਲ ਸਰ ਕਪੂਰ ਸਿੰਘ ਨੇ ਕਹੀ ਸੀ ਉਹਦੇ ਤੇ ਮੈਂ ਵਾਪਸ ਆਵਾਂ, ਪੋਲੀਟੀਕਲ ਪਾਵਰ, ਇਹ ਸਾਰੇ ਜਿਹੜੇ ਨੇ ਸਿੰਪਟਮ ਨੇ, ਬਿਮਾਰੀ ਦੇ ਲੱਛਣ ਨੇ ਕਿ ਜੀ ਨਿਛਾਂ ਆ ਰਹੀਆਂ, ਬੁਖਾਰ ਹੋ ਗਿਆ ਜੀ, ਉਲਟਾ ਹੋ ਗਿਆ ਬੰਦਾ, ਕਾਂਬਾ ਲੱਗ ਰਿਹਾ, ਉਹਦੀ ਬਿਮਾਰੀ ਤਾਂ ਡਾਇਗਨੋਸ ਕਰੋ। ਬਿਮਾਰੀ ਜਿਹੜੀ ਹੈ ਉਹ ਸਲੇਵਰੀ ਹੈ, ਉਹ ਗੁਲਾਮੀ ਹੈ। ਔਰ ਜਦੋਂ ਤੱਕ ਸਿੱਖਾਂ ਦੇ ਕੋਲ ਪੋਲੀਟੀਕਲ ਪਾਵਰ, ਜਿਸ ਦਾ ਮਤਲਬ ਖਾਲਿਸਤਾਨ ਹੈ, ਆਪਣੀ ਹੋਂਦ ਦੇ ਲਈ, ਸਰਵਾਈਵਲ ਦੇ ਲਈ ਸਾਡਾ ਆਪਣਾ ਮੁਲਕ ਨਹੀਂ ਹੋਏਗਾ, ਅਸੀਂ ਇਵੇਂ ਹੀ ਸਾਡੇ ਬੱਚੇ ਬੱਚੀਆਂ ਵੀ ਸਾਡੇ ਹੱਥਾਂ 'ਚੋਂ ਨਿਕਲਦੇ ਜਾਣਗੇ, ਇਵੇਂ ਹੀ ਉਹ ਬੇਰੁਜ਼ਗਾਰੀ ਵੀ ਹੋਏਗੀ, ਨਸ਼ੇ ਵੀ ਹੋਣਗੇ, ਔਰ ਹੌਲੀ ਆਪਣੀ ਪਛਾਣ ਵੀ ਅਸੀਂ ਗਵਾ ਲਵਾਂਗੇ। ਜਿਹੜੀ ਗੱਲ ਬੁੱਧ ਧਰਮ ਦੇ ਨਾਲ ਹੋਈ, ਸ਼ਾਸਤਰ ਔਰ ਸ਼ਸਤਰ, ਅਲਾਮਾ ਇਕਬਾਲ ਨੇ ਕਿਹਾ ਕਿ ਭਾਈ ਮਹਿਫਲੇ ਅਗਿਆਰ ਮੇਂ, ਕਿ ਇੱਥੇ ਬ੍ਰਾਹਮਣ ਸਰਸ਼ਾਰ ਹੈ ਔਰ ਮਹਿਫਲੇ ਅਗਿਆਰ ਬਾਹਰਲੇ ਮੁਲਕਾਂ 'ਚ ਗੌਤਮ ਦੀ ਸ਼ਮ੍ਹਾਂ। ਫਿਰ ਇਹੀ ਹੋਏਗਾ ਕਿ ਜੀ ਸਿੱਖੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੱਥੇ ਸਿੱਖ ਜ਼ਰੂਰ ਹੋਣਗੇ। ਸਿੱਖੀ ਵਿਚਾਰਧਾਰਾ ਤਾਂ ਨਹੀਂ ਜਾਂਦੀ ਕਿਤੇ, ਜਿਵੇਂ ਬੁੱਧ ਨੂੰ ਖਤਮ ਕਰਕੇ ਉੱਥੇ ਬੋਧੀਆਂ ਨੂੰ ਕੋਈ ਬੁੱਧ ਧਰਮ ਦਾ ਤਾਂ ਨਹੀਂ ਖਾਤਮਾ ਹੋ ਗਿਆ, ਪਰ ਉਸ ਧਰਤੀ ਤੋਂ ਬੁੱਧ ਧਰਮ ਦਾ ਸਫਾਇਆ ਹੋ ਗਿਆ। ਇਹੀ ਹਾਲ ਅੱਜ ਸਾਡਾ ਹੋ ਰਿਹਾ। ਤੇ ਇਹਨਾਂ ਦਾ ਭੈਣ ਜੀ ਕੁਲਰਾਜ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਇੱਕ ਮੈਂ ਜ਼ਰੂਰ ਹਦਾਇਤ ਜਿਹੜੇ ਸਾਡੇ ਵੀਰ ਭੈਣਾਂ ਲਿਖਦੇ ਨੇ ਉਹਨਾਂ ਨੂੰ ਇਹ ਕਰਦੇ ਆ ਕਿ ਉਹ ਬੇਸ਼ੱਕ ਲਿਖਣ ਲੱਗਿਆਂ ਆਪਣੇ ਐਗਜ਼ੈਕਟ ਪਿੰਡ ਜਾਂ ਸ਼ਹਿਰ ਦੀ ਲੋਕੇਸ਼ਨ ਨਾ ਦੇਣ, ਜ਼ਿਲ੍ਹਾ ਦੇ ਦੇਣ ਜਾਂ ਕੋਈ ਹੋਰ ਪਛਾਣ ਦੇ ਦੇਣ, ਤਾਂ ਕਿ ਅਸੀਂ ਇਹ ਵੀ ਸਮਝਦੇ ਹਾਂ ਵੀ ਸਾਡੀ ਵਜ੍ਹਾ ਕਰਕੇ ਜਾਂ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਏ। ਸੋ ਉਹ ਚਾਹਣ ਤੇ ਆਪਣਾ ਕੋਈ ਪੈਨ ਨੇਮ ਵੀ ਰੱਖ ਸਕਦੇ ਨੇ, ਜ਼ਰੂਰੀ ਨਹੀਂ ਹੈ ਕਿ ਉਹਨਾਂ ਨੇ ਆਪਣਾ ਅਸਲੀ ਨਾਂ ਦੇਣਾ। ਸਿਚੁਏਸ਼ਨ ਨੂੰ ਬਿਆਨ ਕਰਨ, ਆਪਣੀ ਇੰਡੀਵਿਜੂਅਲ ਆਈਡੈਂਟੀਟੀ ਦੀਆਂ ਜਿਹੜੀਆਂ ਸਪੈਸੀਫਿਕੇਸ਼ਨਸ ਨੇ ਉਹਨਾਂ ਨੂੰ ਅਵੋਇਡ ਕਰਨ, ਜਸਟ ਐਜ਼ ਏ ਨੋਟ ਆਫ ਕਾਸ਼ਨ। ਜੀ ਡਾਕਟਰ ਸਾਹਿਬ, ਬਿਲਕੁਲ। ਇਸ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਕਿਤਨੀ ਜਾਣਾ, ਮਿਲਦੇ ਆ ਕਮਰਸ਼ੀਅਲ ਬ੍ਰੇਕ ਤੋਂ ਬਾਅਦ।